मुखड़े तो लाओ यार, कुंड मुखड़े तो लाओ यार, सामने आके सुन ले दुखड़े, सामने आके सुन ले दुखड़े, ना लुक के तड़ पाओ यार, कुंड मुखड़े तो। ਪੰਜਾਬੀ ਸ਼ੇਰੋ ਅਦਬ ਹੋਵੇ ਜਾਂ ਲੋਕ ਅਦਬ, ਇਹਦੀ ਇਹ ਹਮੇਸ਼ ਤੋਂ ਹੀ ਖੂਬੀ ਰਹੀ ਹੈ ਕਿ ਇਹ ਲੋਕਾਂ ਦੀ ਗੱਲ ਲੋਕਾਂ ਲਈ ਕਰਦਾ ਹੈ। ਇਹ ਸ਼ਾਹੀਆਂ ਤੇ ਤਨਕੀਦ ਤੇ ਅਵਾਮੀ ਹੱਕਾਂ ਦੀ ਗੱਲ ਹਰ ਦੌਰ ਵਿੱਚ ਕਰਦਾ ਆਇਆ ਹੈ। ਧਰਤੀ ਦੇ ਮਸਲਿਆਂ ਤੇ ਲੋਕਾਂ ਦੀਆਂ ਲੋੜਾਂ ਇਹਦਾ ਖਾਸ ਮੌਜੂ ਰਿਹਾ ਹੈ। ਜਿਵੇਂ ਲੋਕ ਅਦਬ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਤੇ ਹਮਲਿਆਂ ਤੇ ਲੁੱਟ ਮਾਰ ਤੋਂ ਬਾਅਦ ਇਹ ਮਸ਼ਹੂਰ ਹੋਇਆ ਕਿ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ। ਸੂਫੀ ਸ਼ਾਇਰੀ ਵੱਲ ਜਾਤ ਪਾਵੀਏ ਤੇ ਬਾਬਾ ਫਰੀਦ ਤੋਂ ਲੈ ਕੇ ਖਾਜਾ ਫਰੀਦ ਤਾਈਂ ਸਾਮਰਾਜੀ ਤਾਕਤਾਂ ਦੇ ਖਿਲਾਫ ਆਵਾਜ਼ ਨਾ ਸਿਰਫ ਉੱਠਦੀ ਨਜ਼ਰ ਆਉਂਦੀ ਹੈ, ਸਗੋਂ ਇਹ ਆਮ ਰੀਤਾਂ ਤੇ ਸ਼ਾਹੀਆਂ ਦਾ ਰਾਹ ਡੱਕਦਾ ਵੀ ਨਜ਼ਰ ਆਉਂਦੀ ਹੈ। ਸ਼ਾਹ ਹੁਸੈਨ ਦਾ ਮੁਗਲ ਦਰਬਾਰ ਹੋਵੇ, ਬੁੱਲੇ ਸ਼ਾਹ ਦਾ ਨਾਦਰੀ ਦਰਬਾਰ ਦਾ ਰਾਹ ਡੱਕਣਾ ਹੋਵੇ, ਵਾਰਿਸ ਸ਼ਾਹ ਦੀ ਕਾਜ਼ੀ ਮੁੱਲਾਂ ਦੀ ਨਿੰਦਿਆ ਹੋਵੇ, ਜਾਂ ਖਾਜਾ ਫਰੀਦ ਦਾ ਪੱਟ ਅੰਗਰੇਜ਼ੀ ਥਾਣੇ ਦਾ ਧਰਤੀ ਨਾਲ ਜੁੜਿਆ ਫਲਸਫਾ ਹੋਵੇ, ਇਹ ਲੋਕਾਂ ਦੇ ਹੱਕਾਂ ਦੀ ਭਰਪੂਰ ਨੁਮਾਇੰਦਗੀ ਕਰਦੇ ਨਜ਼ਰ ਆਉਂਦੇ ਨੇ। ਇਸ ਲਈ ਤੇ ਇਹ ਅਦਬ ਲੋਕਾਂ ਦੇ ਸਰਕਾਰੀ ਸਰਪ੍ਰਸਤੀ ਨਾ ਹੋਣ ਦੇ ਕਾਰਨ ਵੀ ਸੀਨਿਆਂ ਵਿੱਚ ਜ਼ਿੰਦਾ ਹੈ ਤੇ ਰਵੇਗਾ ਵੀ। ਇਹ ਰੀਤ ਖਾਜਾ ਫਰੀਦ ਤੇ ਮੁੱਕ ਨਹੀਂ ਜਾਂਦੀ। ਪਾਕਿਸਤਾਨ ਬਣਨ ਦੇ ਬਾਅਦ ਵੀ ਜਦੋਂ ਇੱਥੇ ਅਵਾਮੀ ਰਾਜ ਦੀ ਥਾਂ ਕੁਝ ਤਾਕਤਾਂ ਦੇ ਹੱਥ ਲੋਕਾਂ ਦਾ ਹੱਕ ਖਾਧਾ ਜਾਂਦਾ ਹੈ ਤੇ ਪੰਜਾਬੀ ਸ਼ਾਇਰੀ ਆਪਣੀ ਅਸਲ ਰੂਹ ਨਾਲ ਇਹਨਾਂ ਨਾਲ ਬਿਨਾਂ ਕਿਸੇ ਡਰ ਦੇ ਲੜਦੀ ਨਜ਼ਰ ਆਉਂਦੀ ਹੈ। ਇਹਨਾਂ ਵਿੱਚੋਂ ਹੀ ਇੱਕ ਪੰਜਾਬੀ ਦਾ ਵਾਰਿਸ, ਪੰਜਾਬੀ ਦਾ ਇੱਕ ਵੱਡਾ ਨਾਂ ਹੈ ਉਸਤਾਦ ਦਾਮਨ ਹੋਰਾਂ ਦਾ। ਉਸਤਾਦ ਦਾਮਨ 4 ਸਤੰਬਰ 1911 ਨੂੰ ਲਾਹੌਰ ਦੇ ਵਿੱਚ ਜੰਮੇ। ਮਾਪਿਆਂ ਨੇ ਆਪ ਦਾ ਨਾਂ ਚਿਰਾਗ ਦੀਨ ਰੱਖਿਆ। ਵਾਲਿਦ ਦਾ ਨਾਂ ਮੀਰਾਂ ਬਖਸ਼ ਤੇ ਮਾਂ ਦਾ ਨਾਂ ਕਰੀਮ ਬੀਬੀ ਸੀ। ਬਾਲਪਨੇ ਦੀ ਉਮਰੇ ਮਹੱਲੇ ਦੀ ਮਸਜਿਦ ਦੇ ਮੌਲਵੀ ਕੋਲੋਂ ਜਿਹੜੇ ਵੀ ਕਿੱਸੇ ਆਪ ਸੁਣਦੇ, ਨਕਲ ਲਾ ਕੇ ਆਪਣੇ ਹਾਣੀਆਂ ਨੂੰ ਸੁਣਾ ਕੇ ਖੁਸ਼ ਕਰਦੇ ਰਹਿੰਦੇ ਅਤੇ ਵਾਹ ਵਸੂਲ ਵੀ ਕਰਦੇ ਰਹਿੰਦੇ। ਇਹ ਉਹ ਵਾਹ ਚਿਰਾਗ ਦੀਨ ਨੂੰ ਉਸਤਾਦ ਦਾਮਨ ਤਿੱਕਰ ਦੇ ਸਫ਼ਰ ਵਿੱਚ ਨਾਲ ਟੁਰਦੀ ਰਹੀ। ਇੱਕ ਵੇਲਾ ਉਹ ਵੀ ਆਇਆ ਜਦੋਂ ਉਸਤਾਦ ਜੀ ਦੇ ਸਟੇਜ ਉੱਤੇ ਆਉਂਦਿਆਂ ਹੀ ਮਜਮੇ ਵਿੱਚ ਹਲਚਲ ਤੇ ਜ਼ਿੰਦਗੀ ਦੀ ਲਹਿਰ ਦੌੜ ਜਾਂਦੀ। ਪਿਓ ਦੇ ਬਿਮਾਰ ਰਹਿਣ ਦੇ ਕਾਰਨ ਉਸਤਾਦ ਜੀ ਨੂੰ ਤਾਲੀਮ ਛੱਡ ਕੇ ਦਰਜ਼ੀਆਂ ਦਾ ਕੰਮ ਸੰਭਾਲਣਾ ਪਿਆ। ਅਜੇ ਜਵਾਨ ਨਹੀਂ ਹੋਏ ਸਨ ਕਿ ਬਰੇ ਸਗੀਰ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਨਫ਼ਰਤ ਤੇ ਆਜ਼ਾਦੀ ਦੀ ਲਹਿਰ ਜ਼ੋਰਾਂ ਤੇ ਸੀ। ਉਸਤਾਦ ਦਾਮਨ ਉਰੇ ਵੀ ਕੱਪੜੇ ਸੀਣ ਦੀ ਮਸ਼ੀਨ ਦੇ ਨਾਲ ਆਜ਼ਾਦੀ ਦੇ ਗਾਵਣ ਗਾਉਂਦੇ ਰਹਿੰਦੇ ਸਨ। ਇੱਕ ਵਾਰ ਮੀਆਂ ਇਫਤਖਾਰਦੀਨ ਕੱਪੜੇ ਸਿਵਾਉਣ ਲਈ ਆਏ ਤਾਂ ਉਹਨਾਂ ਉਸਤਾਦ ਹੋਰਾਂ ਨੂੰ ਆਜ਼ਾਦੀ ਦਾ ਗੀਤ ਗਾਉਂਦਿਆਂ ਸੁਣਿਆ। ਇਸ ਗੀਤ ਤੋਂ ਮੁਤਾਸਰ ਹੋ ਕੇ ਉਹਨਾਂ ਉਸਤਾਦ ਜੀ ਨੂੰ ਆਪਣੇ ਜਲਸੇ ਵਿੱਚ ਆਜ਼ਾਦੀ ਦਾ ਗੀਤ ਪੜ੍ਹਨ ਦੀ ਦਾਵਤ ਦਿੱਤੀ। ਅਗਲੇ ਦਿਹਾੜੇ ਮੋਚੀ ਦਰਵਾਜ਼ੇ ਵਿੱਚ ਕਾਂਗਰਸ ਦਾ ਜਲਸਾ ਹੋਇਆ। ਪੰਡਤ ਜਵਾਹਰ ਨਹਿਰੂ ਵੀ ਸਟੇਜ 'ਤੇ ਮੌਜੂਦ ਸਨ। ਉਹਨਾਂ ਉਸਤਾਦ ਦਾਮਨ ਜੀ ਨੂੰ ਗੀਤ ਰਾਹੀਂ ਜਲਸੇ ਵਿੱਚ ਜੋਸ਼ ਖਰੋਸ਼ ਪੈਦਾ ਕਰਦਿਆਂ ਵੇਖਿਆ ਤਾਂ ਖੁਸ਼ ਹੋ ਕੇ ਆਪਣੇ ਨਾਲ ਮਿਲਾ ਲਿਆ ਤੇ ਆਪਣਾ ਆਜ਼ਾਦੀ ਦਾ ਸ਼ਾਇਰ ਮਿੱਥ ਲਿਆ। ਆਜ਼ਾਦੀ ਮਿਲਣ ਮਗਰੋਂ ਆਪਣੇ ਹੀ ਪੰਜਾਬੀ ਬਿਰਾਵਾਂ ਤੇ ਉਹਨਾਂ ਨੇ ਜ਼ਾਤੀ ਲਾਇਬ੍ਰੇਰੀ ਤੇ ਦੁਕਾਨ ਨੂੰ ਅੱਗ ਲਾ ਕੇ ਸਾੜ ਦਿੱਤਾ। ਇਸ ਵਾक़ੇ ਦੇ ਬਾਅਦ ਉਸਤਾਦ ਜੀ ਦਿਲ ਬਰਦਾਸ਼ਤਾ ਹੋ ਕੇ ਬਾਗਬਾਨਪੁਰਾ ਛੱਡ ਕੇ ਬਾਦਸ਼ਾਹੀ ਮਸਜਿਦ ਦੇ ਉਸ ਹੁਜਰੇ ਵਿੱਚ ਆ ਵਸੇ ਜਿਸ ਹੁਜਰੇ ਨੂੰ ਸ਼ਾਹ ਹੁਸੈਨ ਦਾ ਹੁਜਰਾ ਵੀ ਆਖਿਆ ਜਾਂਦਾ ਹੈ। ਆਜ਼ਾਦੀ ਦੇ ਕੁਝ ਅਰਸਾ ਬਾਅਦ ਦਿੱਲੀ ਵਿੱਚ ਇੱਕ ਮੁਸ਼ਾਇਰਾ ਹੁੰਦਾ ਹੈ। ਉਸਤਾਦ ਜੀ ਨੇ ਫਿਲਬਦੀ ਨਜ਼ਮ ਪੜ੍ਹੀ। ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ, ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਇਹ ਨਜ਼ਮ ਸੁਣ ਕੇ ਲੋਕੀ ਰੋ ਪਏ। ਪੰਡਤ ਜਵਾਹਰ ਲਾਲ ਨਹਿਰੂ ਉਸ ਟਾਈਮ ਦੇ ਜਿਹੜੇ ਵਜ਼ੀਰ ਆਜ਼ਮ ਸਨ, ਉਹਨਾਂ ਨੇ ਉਸਤਾਦ ਨੂੰ ਕਿਹਾ ਕਿ ਮੇਰੀ ਖਾਹਿਸ਼ ਹੈ
ਵੀ ਉਸਤਾਦ ਦਾਮਨ ਇੱਥੇ ਹੀ ਰਹਿ ਜਾਣ, ਪਰ ਦਾਮਨ ਜੀ ਨੇ ਇਨਕਾਰ ਕਰਦਿਆਂ ਆਖਿਆ, ਮੈਂ ਰਵਾਂਗਾ ਲਾਹੌਰ ਵਿੱਚ ਹੀ, ਭਾਵੇਂ ਜੇਲ੍ਹ ਵਿੱਚ ਕਿਉਂ ਨਾ ਰਵਾਂ। ਉਸਤਾਦ ਜੀ ਆਪਣੀ ਮਾਂ ਬੋਲੀ ਪੰਜਾਬੀ ਤੋਂ ਅੱਡ ਉਰਦੂ, ਸੰਸਕ੍ਰਿਤ, ਹਿੰਦੀ, ਅੰਗਰੇਜ਼ੀ, ਫਾਰਸੀ, ਬੰਗਾਲੀ ਤੇ ਰੂਸੀ ਜ਼ਬਾਨਾਂ ਦੇ ਚੰਗੇ ਜਾਣੂ ਵੀ ਸਨ। ਇੰਨੀਆਂ ਜ਼ਬਾਨਾਂ ਜਾਣਦਿਆਂ ਹੋਇਆਂ ਵੀ ਆਪਣੀ ਮਾਂ ਬੋਲੀ ਨੂੰ ਹੀ ਜਜ਼ਬਾਤ ਦੇ ਇਜ਼ਹਾਰ ਦਾ ਜ਼ਰੀਆ ਬਣਾਇਆ। ਉਹਨਾਂ ਪੰਜਾਬੀ ਜ਼ਬਾਨ ਦੀ ਤਰੱਕੀ ਲਈ ਪੰਜਾਬੀ ਅਦਬੀ ਸੰਗਤ ਦਾ ਮੁੱਢ ਬੰਨ੍ਹਣ ਵਿੱਚ ਬੁਨਿਆਦੀ ਕਿਰਦਾਰ ਅਦਾ ਕੀਤਾ ਅਤੇ ਪਹਿਲੇ ਜਨਰਲ ਸੈਕਟਰੀ ਵੀ ਬਣੇ। ਮਜਲਿਸ ਸ਼ਾਹ ਹੁਸੈਨ ਦੀ ਸਰਪ੍ਰਸਤੀ ਵੀ ਕੀਤੀ। ਬੁੱਲੇ ਸ਼ਾਹ ਅਕੈਡਮੀ ਦੇ ਸਰਪ੍ਰਸਤ, ਰੇਡੀਓ ਪਾਕਿਸਤਾਨ ਸ਼ੋਭਾ ਪੰਜਾਬੀ ਦੇ ਮਸ਼ੀਰ ਵੀ ਰਹੇ। ਉਸਤਾਦ ਦਾਮਨ ਮਜ਼ਦੂਰਾਂ, ਕਿਸਾਨਾਂ ਤੇ ਗਰੀਬ ਲੋਕਾਂ ਨਾਲ ਯਾਰਾਨਾ ਰੱਖਦੇ ਸੀ। ਇਹਨਾਂ ਲਈ ਸ਼ਾਇਰੀ ਕਰਦੇ ਰਹੇ। ਇਹ ਗੱਲ ਇਸਤਹਿਸਾਲੀ ਤਬਕਿਆਂ ਨੂੰ ਕਬੂਲ ਨਹੀਂ ਸੀ। ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਗਏ, ਵਜ਼ੀਫੇ ਦੇ ਲੋਭ ਵੀ ਦਿੱਤੇ ਗਏ ਤੇ ਡਰਾਇਆ ਧਮਕਾਇਆ ਵੀ ਗਿਆ, ਪਰ ਪੰਜਾਬ ਦਾ ਦਾਮਨ ਅਤੇ ਕਰੀਮ ਬੀਬੀ ਦਾ ਚਿਰਾਗ ਕਿਸੇ ਲੋਭ, ਲਾਲਚ ਜਾਂ ਖੌਫ ਦੀ ਹਨੇਰੀ ਕੋਲੋਂ ਬੁਝ ਨਾ ਸਕਿਆ। ਗੱਜ ਵੱਜ ਕੇ ਨਿਜ਼ਾਮ ਦੀ ਤਬਦੀਲੀ ਲਈ ਚਾਨਣ ਕਰਦਾ ਰਿਹਾ। ਜਿਵੇਂ ਉਸਤਾਦ ਆਖਦੇ ਨੇ, ਦੁਨੀਆ ਹੁਣ ਪੁਰਾਣੀ ਦੇ ਨਿਜ਼ਾਮ ਬਦਲੇ ਜਾਣਗੇ, ਊਂਠ ਦੀ ਸਵਾਰੀ ਦੇ ਮਕਾਮ ਬਦਲੇ ਜਾਣਗੇ, ਅਮੀਰੀ ਤੇ ਗਰੀਬੀ ਦੇ ਨਾਮ ਬਦਲੇ ਜਾਣਗੇ, ਆਕਾ ਬਦਲੇ ਜਾਣਗੇ, ਗੁਲਾਮ ਬਦਲੇ ਜਾਣਗੇ। ਉਸਤਾਦ ਦਾਮਨ ਬਾਰੇ ਫੈਜ਼ ਅਹਿਮਦ ਫੈਜ਼ ਹੋਰਾਂ ਦਾ ਆਖਣਾ ਸੀ ਕਿ ਮੈਂ ਪੰਜਾਬੀ ਇਸ ਲਈ ਨਹੀਂ ਆਖਦਾ ਬਈ ਪੰਜਾਬੀ ਵਿੱਚ ਸ਼ਾਹ ਹੁਸੈਨ, ਵਾਰਿਸ ਸ਼ਾਹ ਤੇ ਬੁੱਲੇ ਸ਼ਾਹ ਦੇ ਬਾਅਦ ਉਸਤਾਦ ਦਾਮਨ ਹੋਰੀ ਬਹੁਤ ਚੰਗਾ ਆਖਦੇ ਨੇ। ਹਬੀਬ ਜਾਲਬ ਹੋਰਾਂ ਦੀ ਵੀ ਉਸਤਾਦ ਦਾਮਨ ਬਾਰੇ ਇਹੋ ਜਿਹੀ ਹੀ ਰਾਏ ਸੀ। ਉਸਤਾਦ ਜੀ ਦੀ ਸਾਰੀ ਜ਼ਿੰਦਗੀ ਜੱਦੋ ਜਹਿਦ ਦੀ ਜ਼ਿੰਦਗੀ ਹੈ। ਉਹਨਾਂ ਨੂੰ ਆਪਣੀ ਧਰਤੀ ਤੇ ਇਸ ਦੇ ਵਸਨੀਕਾਂ ਨਾਲ ਡਾਢਾ ਗੂੜਾ ਪਿਆਰ ਸੀ। ਮਜ਼ਲੂਮ ਤਬਕਿਆਂ ਲਈ ਸ਼ਾਇਰੀ ਕੀਤੀ ਅਤੇ ਇਹਨਾਂ ਦੇ ਹੱਕ ਹਕੂਕ ਲਈ ਆਵਾਜ਼ ਚੁੱਕਦੇ ਰਹੇ। ਬੇਉਮੀਦੀ ਤੇ ਮਾਯੂਸੀ ਨੂੰ ਮੁਕਾ ਕੇ ਅੱਗੇ ਵਧਣ ਦੀ ਪ੍ਰੇਰਨਾ ਕਰਦੇ ਰਹੇ। ਜਿਵੇਂ ਉਹ ਆਖਦੇ ਨੇ, ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ, ਤੇ ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਜੰਗ ਆਉਂਦਾ। ਜਿਵੇਂ ਅਸੀਂ ਪਹਿਲੇ ਦੱਸਿਆ ਹੈ ਕਿ ਉਸਤਾਦ ਦਾਮਨ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਪਿਆਰ ਸੀ। ਉਸਤਾਦ ਜੀ ਆਖਦੇ ਨੇ, ਜਦੋਂ ਕਦੇ ਪੰਜਾਬੀ ਦੀ ਗੱਲ ਕਰਨਾ, ਫਾਂ ਫਾਂ ਕਰਦਾ, ਫੂੰ ਫੂੰ ਆਉਂਦਾ, ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ, ਚਾਂ ਚਾਂ ਕਰਦਾ, ਚੂੰ ਚੂੰ ਆਉਂਦਾ, ਉਹ ਬੋਲਦਾ ਬੋਲਦਾ ਟੁਰੀ ਜਾਂਦਾ, ਖਬਰੇ ਮੇਰੀਆਂ ਬੁੱਲਾਂ ਨੂੰ ਸਿਉ ਆਉਂਦਾ। ਇਹ ਗੱਲ ਏ ਮਾਂ ਤੇ ਪੁੱਤਰਾਂ ਦੀ, ਕੋਈ ਤੀਸਰਾ ਇਹਦੇ ਵਿੱਚ ਕਿਉਂ ਆਉਂਦਾ। ਉਸਤਾਦ ਦਾਮਨ ਨੇ ਪੰਜਾਬੀ ਜ਼ਬਾਨ ਲਿਖਦੇ ਹੋਇਆਂ, ਪੰਜਾਬੀ ਵਿੱਚ ਸ਼ਾਇਰੀ ਕਰਦੇ ਹੋਇਆਂ ਇਸ ਗੱਲ ਦਾ ਖਾਸ ਖਿਆਲ ਰੱਖਾ ਕਿ ਇਸ ਬੋਲੀ ਨੂੰ 300 ਸਾਲ ਪਹਿਲੇ ਦੀ ਬੋਲੀ ਮੈਂ ਨਾ ਰਹਿਣ ਦਿਆਂ, ਇਸ ਨੂੰ ਅੱਜ ਦੀ ਬੋਲੀ ਬਣਾਵਾਂ। ਇਸ ਲਈ ਉਹ ਆਸਾਨ ਪੰਜਾਬੀ ਦੇ ਵਿੱਚ ਆਸਾਨ ਖਿਆਲਾਂ ਦੇ ਨਾਲ ਗਹਿਰੀਆਂ ਹਕੀਕਤਾਂ ਵੱਲ ਧਿਆਨ ਦਿਲਵਾਉਂਦੇ ਨੇ। ਜਿਵੇਂ ਉਹ ਪੰਜਾਬੀ ਬੋਲੀ ਦੇ ਨਾਲ ਹੀ ਆਪਣਾ ਪਿਆਰ ਜਗਾਉਣ ਲਈ ਆਖਦੇ ਨੇ, ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ, ਉਰਦੂ ਵਿੱਚ ਕਿਤਾਬਾਂ ਦੀ ਠੰਡੀ ਰਹੇਗੀ। ਇਹਦਾ ਪੁੱਤ ਹਾਂ, ਇਹਦੇ ਤੂੰ ਦੁੱਧ ਮੰਗਣਾ, ਮੇਰੀ ਭੁੱਖ ਦੀ ਛਾਤੀ ਤੰਦੀ ਰਹੇਗੀ। ਇਹਦੇ ਲੱਖ ਹਰੀਫ ਪੈ ਹੋਣ ਪੈਦਾ, ਦਿਨ ਬ ਦਿਨ ਇਹਦੀ ਸ਼ਕਲ ਬਣਦੀ ਰਹੇਗੀ। ਉਦੋਂ ਤਿੱਕ ਪੰਜਾਬੀ ਤੇ ਨਹੀਂ ਮਰਦੀ, ਜਦੋਂ ਤਿੱਕ ਪੰਜਾਬਣ ਕੋਈ ਜਣਦੀ ਰਹੇਗੀ। ਫਿਰ ਉਸਤਾਦ ਜੀ ਅੱਗੇ ਚੱਲ ਕੇ ਆਖਦੇ ਨੇ ਕਿ ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਉਸਤਾਦ ਜੀ ਸਿਰਫ ਇੱਕ ਦੋ ਨਜ਼ਮਾਂ ਕਹਿ ਕੇ ਬਸ ਨਹੀਂ ਕਰਦੇ, ਬਲਕਿ ਮਾਂ ਬੋਲੀ ਦੇ ਨਾਲ ਪਿਆਰ ਉਹਨਾਂ ਦੀਆਂ ਅਗਲੀਆਂ ਕਈ ਨਜ਼ਮਾਂ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਦਾ ਹੈ। ਜਿਵੇਂ ਉਹ ਇਹ ਆਖਦੇ ਨੇ, ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ। ਗੋਦ ਜਿੱਦੀ 'ਚ ਪਲ ਕੇ ਜਵਾਨ ਹੋਇਆ ਏ, ਉਹ ਮਾਂ ਛੱਡ ਦੇ ਤੇ ਗਿਰਾਂ ਛੱਡ ਦੇ। ਜੇ ਪੰਜਾਬੀ ਪੰਜਾਬੀ ਕੂਕਣਾ ਏ, ਜਿੱਥੇ ਖੜਾ ਖੜੋਤਾ ਏ ਥਾਂ ਛੱਡ ਦੇ। ਮੈਨੂੰ ਇੰਜ ਲੱਗਦਾ ਏ ਲੋਕੀ ਆਖਦੇ ਨੇ, ਉਹ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ। ਮਾਂ ਬੋਲੀ ਬਾਰੇ ਨਾ ਸਿਰਫ ਉਹ ਲੋਕਾਂ ਨੂੰ ਦੱਸਦੇ ਨੇ,
बल्कि अपनी जज्बाती कैफियत और एक धरती का जमीन ज़ात, एक धरती का नुमाइंदा अपनी बोली ਲਈ ਕਿਵੇਂ ਜੰਗ ਲੜਦਾ ਹੈ, ਇਹ ਸਾਨੂੰ ਉਹਨਾਂ ਦੀ ਨਜ਼ਮਾਂ ਦੇ ਵਿੱਚੋਂ ਬਖੂਬੀ ਪਤਾ ਚੱਲਦਾ ਹੈ। ਜਿਵੇਂ ਅਸੀਂ ਉਹਨਾਂ ਦੀ ਇਹ ਨਜ਼ਮ ਪੜ੍ਹੀਏ ਕਿ ਉਰਦੂ ਦਾ ਮੈਂ ਦੁਖੀ ਨਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ, ਪੁੱਛਦੇ ਉਹ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਬੁੱਲਾ ਮਿਲਿਆ ਇਸੇ ਵਿੱਚੋਂ ਵਾਰਿਸ ਵੀ, ਧਾਰਾਂ ਮਿਲੀਆਂ ਇਸੇ ਵਿੱਚੋਂ, ਮੇਰੀ ਮਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਹੈ। ਇਹਦੇ ਬੋਲ ਕੰਨਾਂ ਵਿੱਚ ਪੈਂਦੇ, ਦਿਲ ਮੇਰੇ ਦੇ ਵਿੱਚ ਨੇ ਰਹਿੰਦੇ, ਤਪਦਿਆਂ ਹੋਈਆਂ ਰੇਤਾਂ ਉੱਤੇ ਇੱਕ ਠੰਡੀ ਛਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਇਸ ਤੋਂ ਅੱਗੇ ਉਸਤਾਦ ਜੀ ਸਿਆਸੀ ਸੂਝ-ਬੂਝ ਵੀ ਕਮਾਲ ਰੱਖਦੇ ਨੇ, ਔਰ ਸਿਆਸੀ ਸੂਝ-ਬੂਝ ਦੀ ਇਹ ਪਛਾਣ ਹੁੰਦੀ ਹੈ ਕਿ ਕਿਹੜਾ ਬੰਦਾ ਅਵਾਮੀ ਹੈ ਤੇ ਕਿਹੜਾ ਬੰਦਾ ਸ਼ਾਹੀਆਂ ਨਾਲ ਜੁੜਾ ਹੋਇਆ ਹੈ, ਕਿਹੜਾ ਬੰਦਾ ਆਵਾਮ ਦੀ ਖੈਰ ਮੰਗਦਾ ਹੈ, ਕਿਹੜਾ ਬੰਦਾ ਦਰਬਾਰਾਂ ਦੀ ਖੈਰ ਮੰਗਦਾ ਹੈ। ਔਰ ਜਿਹੜੀਆਂ ਆਵਾਮੀ ਹਕੂਮਤਾਂ ਹੁੰਦੀਆਂ ਉਹ ਲੋਕਾਂ 'ਤੇ ਟੈਕਸ ਬੜੇ ਘੱਟ ਲਾਉਂਦੀਆਂ। ਆਪ ਆਖਦੇ ਨੇ ਕਿ ਚਾਂਦੀ ਸੋਨੇ ਤੇ ਹੀਰੇ ਦੀ ਕਾਨ 'ਤੇ ਟੈਕਸ, ਚਾਂਦੀ ਸੋਨੇ ਤੇ ਹੀਰੇ ਦੀ ਕਾਨ 'ਤੇ ਟੈਕਸ, ਬੈਠਕ ਡਿਉੜੀ ਚੁਬਾਰੇ ਦਲਾਨ 'ਤੇ ਟੈਕਸ, ਟੈਕਸ ਲੱਗਾ ਦੁਕਾਨ ਮਕਾਨ 'ਤੇ ਟੈਕਸ, ਬੈਠੇ ਥੜੇ 'ਤੇ ਲੱਗਾ ਬਲਵਾਨ 'ਤੇ ਟੈਕਸ, ਅਕਲਮੰਦ ਤੇ ਨਾਲ ਨਾਦਾਨ ਦੇ ਟੈਕਸ, ਪਾਣੀ ਪੀਣ ਤੇ ਰੋਟੀ ਦੇ ਖਾਣ 'ਤੇ ਟੈਕਸ, ਆਏ ਗਏ ਮੁਸਾਫਿਰ ਮਹਿਮਾਨ 'ਤੇ ਟੈਕਸ, ਅੰਜੀਲ 'ਤੇ ਟੈਕਸ ਕੁਰਾਨ 'ਤੇ ਟੈਕਸ, ਲੱਗ ਜਾਏ ਨਾ ਦੀਨ ਈਮਾਨ 'ਤੇ ਟੈਕਸ, ਇਨਸਾਨ 'ਤੇ ਟੈਕਸ ਹੈਵਾਨ 'ਤੇ ਦੂਣਾ ਮੋਏ ਤੇ ਜਿਉਂਦੇ ਦੀ ਜਾਨ 'ਤੇ ਟੈਕਸ, ਇਸ ਵਾਸਤੇ ਬੋਲਦਾ ਨਹੀਂ ਦਾਮਨ ਮਤਾ ਲੱਗ ਜਾਏ ਮੇਰੀ ਜ਼ਬਾਨ 'ਤੇ ਟੈਕਸ। ਆਜ਼ਾਦੀ ਦੇ ਨਾਂ 'ਤੇ ਜੋ ਨਾਅਰੇ ਲਾਏ ਗਏ ਦੋਨਾਂ ਦੇਸ਼ਾਂ ਅੰਦਰ, ਔਰ ਉਹਨਾਂ ਤੋਂ ਬਾਅਦ ਆਜ਼ਾਦ ਹੋਣ ਤੋਂ ਬਾਅਦ ਇੱਥੋਂ ਦੀਆਂ ਹਕੂਮਤਾਂ ਨੇ, ਇੱਥੋਂ ਦੀਆਂ ਤਾਕਤਾਂ ਨੇ ਆਮ ਬੰਦੇ ਨਾਲ ਕੀ ਕੀਤੀ ਔਰ ਆਮ ਬੰਦੇ ਦੀ ਕੀ ਹਾਲਤ ਹੈ, ਉਸ 'ਤੇ ਉਸਤਾਦ ਜੀ ਆਖਦੇ ਨੇ, ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ, ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ, ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ, ਕੁਝ ਉਮੀਦ ਹੈ ਜ਼ਿੰਦਗੀ ਮਿਲ ਜਾਵੇ, ਮੋਏ ਤੁਸੀਂ ਵੀ ਹੋ ਮੋਏ ਅਸੀਂ ਵੀ ਹਾਂ, ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਹੋ ਢੋਏ ਅਸੀਂ ਵੀ ਹਾਂ, ਜਾਗਣ ਵਾਲਿਆਂ ਰੱਜ ਕੇ ਲੁੱਟਿਆ ਹੈ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ, ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਉਸਤਾਦ ਜੀ ਦੀ ਇੱਕ ਮਸ਼ਹੂਰ ਨਜ਼ਮ ਹੈ ਜਿੰਦੇ ਵਿੱਚ ਉਹਨੇ ਕਿਸ ਤਰੀਕੇ ਨਾਲ ਅਵਾਮੀ ਹੱਕਾਂ ਨੂੰ ਖਾਧਾ ਜਾਂਦਾ ਹੈ ਤੇ ਖਾਣ ਵਾਲੇ ਕੌਮ ਨੇ ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਪਰਦੇ ਚੁੱਕਦੇ ਨੇ, ਔਰ ਇਸ ਹੱਦ ਤੱਕ ਸਿੱਧੀ ਤਨਕੀਦ ਸ਼ਾਇਦ ਹੀ ਕੋਈ ਸ਼ਾਇਰ ਕਰ ਗਿਆ ਹੋਵੇ। ਆਪ ਲਿਖਦੇ ਨੇ, ਕੌਮ ਦੇ ਗੱਦਾਰੋ ਤੇ ਪੁਕਾਰੇ ਤੇ ਕੁਕਾਰੋ, ਹੁਣ ਗਏ ਹੋਏ ਫਿਰੰਗੀਆਂ ਨੂੰ ਮੁੜ ਕੇ ਹੁਣ ਬੁਲਾਈ ਜਾਓ, ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ, ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ, ਖਾਈ ਜਾਓ ਬੇਤ ਕਿੰਨੇ ਖੋਲ੍ਹਣੇ, ਵਿੱਚੋਂ ਵਿੱਚੀ ਖਾਈ ਜਾਓ ਉੱਤੋਂ ਰੋਲਾ ਪਾਈ ਜਾਓ, ਭੁੱਖਾਂ ਕੋਲੋਂ ਆ ਕੇ ਤੰਗ ਲੋਕਾਂ ਬਾਂਗਾਂ ਦਿੱਤੀਆਂ, ਕੋਰਮਾ ਪੁਲਾਓ ਰੱਜ ਘਰਾਂ ਚ ਉਡਾਈ ਜਾਓ, ਚਾਰੇ ਪਾਸੇ ਕੌਰਾਂ ਨੇ ਮਿੱਟੀ ਉਡਦੀ ਜਾਪਦੀ, ਪੱਖੀ ਵਾਸ ਪੈਦਾ ਕਰੋ ਕੋਠੀਆਂ ਬਣਾਈ ਜਾਓ, ਚਾਚਾ ਦੇ ਭਤੀਜੇ ਨੂੰ ਭਤੀਜਾ ਦੇਵੇ ਚਾਚੇ ਨੂੰ, ਆਪੋ ਵਿੱਚ ਵੰਡੀ ਜਾਓ ਤੇ ਆਪੋ ਵਿੱਚ ਖਾਈ ਜਾਓ, ਅੰਨਾ ਮਾਰੇ ਅੰਨੀ ਨੂੰ ਗਸੁੰਨ ਵੱਜੇ ਥੰਮੀ ਨੂੰ, ਜਿੰਨੀ ਤੁਹਾਥੂ ਅੰਨੀ ਪੈਂਦੀ ਓਨੀ ਅੰਨੀ ਪਾਈ ਜਾਓ, ਮਰੀ ਦੀਆਂ ਚੋਟੀਆਂ ਤੇ ਛੁੱਟੀਆਂ ਗੁਜ਼ਾਰ ਕੇ ਗਰੀਬਾਂ ਨੂੰ ਕਸ਼ਮੀਰ ਦੀ ਸੜਕੋ ਸੜਕੀ ਪਾਈ ਜਾਓ, ਢਿੱਡ ਭਰੋ ਆਪਣੇ ਤੇ ਇਹਨਾਂ ਦੀ ਕੀ ਲੋੜ ਹੈ, ਢਿੱਡ ਭਰੋ ਆਪਣੇ ਤੇ ਇਹਨਾਂ ਦੀ ਕੀ ਲੋੜ ਹੈ, ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ, ਬੰਦ ਜੇ ਸ਼ਰਾਬ ਕੀਤੀ ਵਾਰੇ ਜਾਈਏ ਬੰਦਸ਼ਾਂ ਦੇ, ਬੰਦ ਜੇ ਸ਼ਰਾਬ ਕੀਤੀ ਵਾਰੇ ਜਾਈਏ ਬੰਦਸ਼ਾਂ ਦੇ, ਗਰੋ ਗਰੀ ਪੇਟੀਆਂ ਤੇ ਪੇਟੀਆਂ ਪੁਚਾਈ ਜਾਓ, ਤੋਲਾ ਮਾਸਾ ਰੋਲ ਕੇ ਗਰੀਬਾਂ ਦੀ ਕਮਾਈ 'ਚੋਂ ਅਮਰੀਕਾ ਕੋਲੋਂ ਕਾਰਾਂ ਉੱਤੇ ਕਾਰਾਂ ਮੰਗਵਾਈ ਜਾਓ, ਖਾਈ ਜਾਓ ਭੇਤ ਕਿੰਨੇ ਖੋਲ੍ਹਣੇ, ਵਿੱਚੋਂ ਵਿੱਚ ਹੀ ਖਾਈ ਜਾਓ ਉੱਤੋਂ ਰੋਲਾ ਪਾਈ ਜਾਓ। ਉਸਤਾਦ ਜੀ ਇਹ ਚੰਗੀ ਤਰ੍ਹਾਂ ਸਮਝਦੇ ਸੀ ਕਿ ਕਿਸੇ ਵੀ ਬੰਦੇ ਦਾ ਧਰਤੀ ਨਾਲ ਜੁੜੇ ਬਿਨਾਂ ਰਿਸ਼ਤਾ ਜਦੋਂ ਤੱਕ ਕਾਇਮ ਨਹੀਂ ਹੁੰਦਾ ਉਦੋਂ ਤੱਕ ਉਹ ਖਾਲੀ ਹੀ ਰਹੇਗਾ,
ਔਰ ਧਰਤੀ ਦੇ ਉੱਪਰ ਉਹ ਰੰਗ ਪੈਦਾ ਨਹੀਂ ਹੋ ਸਕਦੇ ਜੋ ਹੋਣੇ ਚਾਹੀਦੇ ਨੇ। ਇਸ ਲਈ ਤੇ ਉਹ ਫਿਜ਼ਾਈ ਤੇ ਖਿਲਾਈ ਕਿਸਮ ਦੇ ਨਾਰਿਆਂ ਤੇ ਫਲਸਫਿਆਂ ਦੀ ਨਿੰਦਿਆ ਕਰਦੇ ਨੇ ਤੇ ਆਖਦੇ ਨੇ, ਖਬਰੇ ਕਿਉਂ ਨਹੀਂ ਜ਼ਮੀਨ ਦੀ ਗੱਲ ਕਰਦੇ, ਬੰਦੇ ਜਿਹੜੇ ਪੁਤਲੇ ਖਾਕ ਦੇ ਨੇ। ਖਬਰੇ ਕਿਉਂ ਨਹੀਂ ਜ਼ਮੀਨ ਦੀ ਗੱਲ ਕਰਦੇ, ਬੰਦੇ ਜਿਹੜੇ ਪੁਤਲੇ ਖਾਕ ਦੇ ਨੇ। ਰੱਜ ਖਾਂਦਿਆਂ ਨੂੰ ਗੱਲਾਂ ਆਉਂਦੀਆਂ ਨੇ, ਲੱਗੇ ਆਟਾ ਤੇ ਤਬਲੇ ਪਟਾਖਦੇ ਨੇ। ਔਰ ਇੱਥੇ ਬਸ ਨਹੀਂ ਕਰਦੇ, ਫਿਰ ਅੱਗੇ ਜਾ ਕੇ ਇੱਕ ਹੋਰ ਕਹਿੰਦੇ ਨੇ ਕਿ ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ ਹਰੀ ਭਰੀ ਇਹ ਬੰਜਰ ਜ਼ਮੀਨ ਹੋ ਜਾਏ। ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ ਹਰੀ ਭਰੀ ਇਹ ਬੰਜਰ ਜ਼ਮੀਨ ਹੋ ਜਾਏ। ਇਹਦੇ ਚਿਹਰੇ ਤੇ ਸੁਰਖੀ ਚਾਹੀਦੀ ਏ, ਮੇਰੇ ਖੂਨ ਤੋਂ ਬਾਵੇਂ ਰੰਗੀਨ ਹੋ ਜਾਏ। ਉਸਤਾਦ ਦਾਮਨ ਨੇ ਲੋਕਾਂ ਨਾਲ ਤੇ ਜ਼ਮੀਨ ਨਾਲ ਰੱਜ ਕੇ ਪਿਆਰ ਕੀਤਾ। ਇਸ ਲਈ ਤੇ ਲੋਕਾਂ ਨੇ ਉਹਨਾਂ ਨਾਲ ਵੀ ਰੱਜ ਪਿਆਰ ਕੀਤਾ। ਆਪ ਜਿੱਥੇ ਜਾਂਦੇ ਉੱਥੇ ਇੱਕ ਮਹਿਫਿਲ ਸੱਜ ਜਾਂਦੀ, ਔਰ ਮੁਸ਼ਾਇਰਾ ਕੋਈ ਐਸਾ ਨਹੀਂ ਸੀ ਹੁੰਦਾ ਜੋ ਆਪ ਦੇ ਨਾਂ ਨਹੀਂ ਹੁੰਦਾ ਸੀ। ਔਰ ਜਿਵੇਂ ਹਰ ਇਨਸਾਨ ਨੂੰ ਇਸ ਦੁਨੀਆ ਤੋਂ ਟੁਰਨਾ ਹੈ, ਉਸਤਾਦ ਦਾਮਨ ਵੀ 3 ਦਸੰਬਰ 1984 ਨੂੰ ਇਸ ਦੁਨੀਆ ਤੋਂ ਟੁਰ ਗਏ। ਲੇਕਿਨ ਉਹਨਾਂ ਦਾ ਕਲਾਮ ਜ਼ਿੰਦਾ ਹੈ, ਉਹਨਾਂ ਦਾ ਫਲਸਫਾ, ਉਹਨਾਂ ਦਾ ਨਜ਼ਰੀਆ ਜ਼ਿੰਦਾ ਹੈ। ਔਰ ਅੱਜ ਕਾਸ਼ ਕਿ ਸਾਡੇ ਇੱਥੋਂ ਦੇ ਆਇਨਸਾਜ਼, ਇੱਥੋਂ ਦੀਆਂ ਤਾਕਤਾਂ, ਇੱਧਰ ਦੀਆਂ ਉੱਧਰ ਦੀਆਂ, ਖੱਬੇ ਪਾਸੇ ਦੀਆਂ ਸੱਜੇ ਪਾਸੇ ਦੀਆਂ, ਇਹ ਜਾਣ ਲੈਣ ਕਿ ਸਾਨੂੰ ਇਸ ਧਰਤੀ ਨੂੰ ਹਸੀਨ ਬਣਾਉਣ ਵਾਸਤੇ ਕਿਸੇ ਹੋਰ ਨਜ਼ਰੀਏ ਦੀ ਲੋੜ ਨਹੀਂ। ਸਾਨੂੰ ਬੁੱਲੇ ਸ਼ਾਹ ਦੀ ਲੋੜ ਹੈ, ਸਾਨੂੰ ਉਸ ਫਿਕਰ ਦੀ ਲੋੜ ਹੈ ਜੋ ਸ਼ਾਹ ਹੁਸੈਨ ਦੀ ਸੀ, ਔਰ ਸਾਨੂੰ ਉਸ ਰੋਸ਼ਨੀ ਦੀ ਲੋੜ ਹੈ ਜੋ ਬੁੱਲੇ ਸ਼ਾਹ ਨੇ ਆਪਣੀ ਸ਼ਾਇਰੀ ਰਾਹੀਂ ਦਿੱਤੀ, ਔਰ ਉਸਤਾਦ ਦਾਮਨ ਨੇ ਉਸ ਨੂੰ ਪੂਰੇ ਪੰਜਾਬ ਦੇ ਵਿੱਚ ਫੈਲਾਇਆ। ਉਸਤਾਦ ਦਾਮਨ ਦਾ ਕਲਾਮ ਨਿਸਾਬ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਅਗਰ ਕੋਈ ਜਮਹੂਰੀਅਤ ਦਾ ਨਿਸਾਬ ਇੱਥੇ ਪੜ੍ਹਾਇਆ ਜਾਵੇ ਤੇ ਉਹਦਾ ਵੱਡਾ ਬਾਬ ਉਸਤਾਦ ਦਾਮਨ ਦੇ ਨਾਮ ਕੀਤਾ ਜਾਵੇ, ਔਰ ਪੰਜਾਬੀ ਜ਼ਬਾਨ 'ਤੇ ਜੋ ਪਾਬੰਦੀਆਂ ਲਾਈਆਂ ਗਈਆਂ ਹਨ ਅਗਰ ਉਹਨਾਂ ਨੂੰ ਖ਼ਤਮ ਕੀਤਾ ਜਾਂਦਾ ਹੈ ਤੇ ਪਿੱਛੇ ਉਸਤਾਦ ਦਾਮਨ ਬਚੇਗਾ, ਪਿੱਛੇ ਅਵਾਮੀ ਆਜ਼ਾਦੀਆਂ ਬਚਣਗੀਆਂ, ਪਿੱਛੇ ਖੁਸ਼ਹਾਲੀ ਬਚੇਗੀ। ਔਰ ਇਹ ਕੰਮ ਇੱਕ ਦਿਨ ਹੋ ਕੇ ਰਹਿਣਾ ਹੈ। ਉਸਤਾਦ ਦਾਮਨ ਦਾ ਖਾਬ, ਬੁੱਲੇ ਸ਼ਾਹ ਦਾ ਖਾਬ, ਬਾਬਾ ਫਰੀਦ ਦਾ ਖਾਬ, ਇਹ ਸਭ ਪੂਰਾ ਹੋ ਕੇ ਰਹਿਣਾ ਹੈ। ਔਰ ਇਹਦੇ ਨਾਲ ਨਾਲ ਅੱਜ ਦੇ ਪੰਜਾਬੀਆਂ ਦਾ, ਉਹਨਾਂ ਹੁਰੀਅਤ ਪਸੰਦਾਂ ਦਾ, ਉਹਨਾਂ ਜਮਹੂਰ ਪਸੰਦਾਂ ਦਾ ਇਹ ਦੇਸ਼ ਇਹਨਾਂ ਕੈਦਾਂ ਤੋਂ, ਇਹਨਾਂ ਪਾਬੰਦੀਆਂ ਤੋਂ ਇੱਕ ਦਿਨ ਜ਼ਰੂਰ ਆਜ਼ਾਦ ਹੋਏਗਾ, ਜਿਸ ਦਿਨ ਪੰਜਾਬੀ ਗੂੰਜੇਗੀ ਅਸਲ ਆਪਣੀ ਰੂਹ ਦੇ ਨਾਲ, ਅਸਲ ਆਪਣੇ ਜਮਹੂਰ ਦੇ ਨਾਲ। ਇਜਾਜ਼ਤ ਦਿਓ, ਅਗਲੀ ਮਿਲਦੇ ਹਾਂ ਕਿਸੇ ਵੀਡੀਓ ਦੇ ਨਾਲ।